ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਐਨ ਵਾਖਦੇ ਹਾਂ। ਸੁੱਤ ਪ੍ਰੋਗਰਾਮ ਖਬਰ ਦੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 4 ਅਪ੍ਰੈਲ ਦਿਨ ਸੋਮਵਾਰ ਤੁਹਾਡੇ ਲਈ ਪੇਸ਼ ਕਰਾਂਗੇ ਪੰਜਾਬ ਅਤੇ ਭਾਰਤ ਦੀਆਂ ਕੁਛ ਅਹਿਮ ਖਬਰਾਂ, ਜਿਸ ਦੇ ਲਈ ਸਾਡੇ ਨਾਲ ਜਿਹੜੇ ਜੀ ਅੱਜ ਦੇ ਸਵੇਰ ਦੇ ਬੁਲਟਨ ਦੇ ਵਿੱਚ ਜੁੜਨਗੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਸੂਬੇ ਦਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ ਅਤੇ ਮੱਖਣ ਸਿੰਘ ਜੀ ਵਿਸਕਾਂਸਨ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰੀਏ। ਸਿੱਖਾਂ ਦੇ ਕਤਲ ਦੇ ਸਿਲਸਿਲੇ 'ਚ 47 ਪੁਲਿਸ ਵਾਲਿਆਂ ਨੂੰ ਉਮਰ ਕੈਦ। ਬਿਲਕੁਲ ਜੀ, 4 ਕੁ ਦਿਨ ਪਹਿਲਾਂ ਇਸ ਕੇਸ ਦਾ ਫੈਸਲਾ ਅੱਧਾ ਪਚੱਤਾ ਜਿਹੜਾ ਆ ਗਿਆ ਸੀ, ਕਿਉਂਕਿ ਉਸ ਦਿਨ ਅਦਾਲਤ ਨੇ ਇਹ ਗੱਲ ਤੈਅ ਕਰ ਦਿੱਤੀ ਸੀ ਕਿ ਮੁਲਜ਼ਮ ਨੇ, ਦੋਸ਼ੀ ਨੇ, ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਤੇ ਸਜ਼ਾ ਦਾ ਐਲਾਨ ਜਿਹੜਾ ਉਹ ਅੱਜ ਹੋਣਾ ਸੀ। ਸਾਰਿਆਂ ਦੀ ਦੇਖ ਸੀ ਇਹ ਤੋਂ ਪੰਜਾਬ ਦੇ ਵਿੱਚੋਂ ਵੀ ਕਿ ਕਿੰਨੀ ਕੁ ਸਜ਼ਾ ਦਿੰਦਾ। ਇਹ ਤੇ ਤੈਅ ਹੋ ਗਿਆ ਸੀ ਕਿ ਸਜ਼ਾ ਮਿਲੇਗੀ ਇਹਨਾਂ ਦੋਸ਼ੀਆਂ ਨੂੰ, ਪਰ ਕਿੰਨੀ ਮਿਲਦੀ ਹੈ ਇਹ ਸਾਰੇ ਵੇਖਣਾ ਚਾਹੁੰਦੇ ਸੀ। ਤੇ ਉਹ ਸਜ਼ਾ ਆਈ ਹੈ ਉਮਰ ਕੈਦ। ਉਮਰ ਕੈਦ ਇਹਨਾਂ ਦੋਸ਼ੀਆਂ ਨੂੰ ਹੋਈ ਹੈ। 47 ਸੀ ਇਹ ਕੁੱਲ। 57 ਸਨ, ਜਿਹਦੇ ਚੋਂ 10 ਅੰਡਰ ਟਰਾਇਲ ਮਰ ਗਏ, ਯਾਨੀ ਕੇਸ ਦੀ ਸੁਣਵਾਈ ਦੌਰਾਨ ਦੁਨੀਆ ਤੋਂ ਕੂਚ ਕਰ ਗਏ। 47 ਜਿਹੜੇ ਰਹਿ ਗਏ ਸਨ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਪਿਛੋਕੜ ਸਾਰਿਆਂ ਨੂੰ ਪਤਾ ਹੀ ਹੈ ਇਸ ਮਾਮਲੇ ਦਾ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਸੰਖੇਪ 'ਚ ਦੱਸ ਦਿਆਂ ਕਿ ਜੁਲਾਈ 1991 ਇੱਕ ਹਜ਼ੂਰ ਸਾਹਿਬ ਨੂੰ ਜਾਂਦਾ ਇੱਕ ਜਥਾ ਜਿਹੜਾ ਯੂਪੀ ਪੁਲਿਸ ਨੇ ਪੀਲੀਭੀਤ ਜ਼ਿਲ੍ਹੇ ਦੇ ਵਿੱਚ ਰੋਕ ਲਿਆ। ਉਹਦੇ 'ਚੋਂ 10 ਸਿੱਖ ਨੌਜਵਾਨਾਂ ਨੂੰ ਉਤਾਰ ਕੇ ਵੱਖ-ਵੱਖ ਗਰੁੱਪਾਂ 'ਚ ਵੰਡ ਕੇ ਉਹਨਾਂ ਦੇ ਪੁਲਿਸ ਮੁਕਾਬਲੇ ਬਣਾ ਦਿੱਤੇ ਗਏ। 3 ਦੇ ਗਰੁੱਪ 3 ਬਣਾਏ ਸਨ। ਇੱਕ ਜਿਹੜਾ ਉਹ ਹਾਲੇ ਤੱਕ ਲਾਪਤਾ, ਉਹਦਾ ਨਹੀਂ ਪਤਾ ਲੱਗਿਆ ਕਿੱਧਰ ਇਹਨਾਂ ਨੇ ਭੇਜਿਆ। ਮਾਰਤਾ, ਮਰਾਤਾ, ਖਪਾਤਾ। ਤਾਂ 9 ਜਿਹੜੇ ਉਹ ਜਿਵੇਂ ਪੁਲਿਸ ਮੁਕਾਬਲਾ ਬਣਿਆ, ਉਹਨਾਂ ਦੇ ਵਿੱਚੋਂ ਜਿਹੜੇ ਬਚੇ ਸਨ ਉਹਨਾਂ ਨੇ ਇਸ ਚੀਜ਼ ਨੂੰ ਉਜਾਗਰ ਕੀਤਾ ਕਿ ਇਹ ਪੁਲਿਸ ਮੁਕਾਬਲਾ ਨਹੀਂ ਸੀ। ਇਹ ਉਤਾਰ ਕੇ ਬੀਬੀਆਂ ਨੂੰ ਅੱਡ ਕੀਤਾ ਗਿਆ, ਫਿਰ ਗਰੁੱਪਾਂ 'ਚ ਵੰਡਿਆ ਗਿਆ, ਫਿਰ ਫਰਜ਼ੀ ਐਨਕਾਊਂਟਰ ਦਿਖਾਇਆ ਗਿਆ ਕਿ ਇੱਥੇ ਆਹ ਗਰੁੱਪ ਫੜਿਆ, ਇੱਥੇ ਆਹ ਫੜਿਆ, ਜੋ ਵੀ ਇੱਥੇ ਆਹ ਫੜ ਕੇ ਐਨਕਾਊਂਟਰ ਹੋਇਆ ਜੀ, ਇੱਥੇ ਆਹ ਹੋਇਆ। ਜੋ ਵੀ ਪੁਲਿਸ ਨੇ ਕਹਾਣੀ ਬਣਾਉਣੀ ਸੀ ਘੜ ਦਿੱਤੀ। ਪਰ ਹੌਲੀ ਹੌਲੀ ਜਿਹੜੀ ਇਹ ਲੜਾਈ ਹੈ ਉਹ ਅਦਾਲਤ 'ਚ ਗਈ। ਉਸ ਤੋਂ ਬਾਅਦ CBI ਨੂੰ ਜਾਂਚ ਗਈ। ਉਹ CBI ਨੇ ਕਾਫੀ 10-11 ਸਾਲ ਲਾ ਦਿੱਤੇ ਚਲਾਨ ਪੇਸ਼ ਕਰਨ 'ਚ। ਫਿਰ 13 ਸਾਲ ਇਸ ਅਦਾਲਤ ਨੇ ਲਿਆ। ਹੁਣ ਇਹ ਜਿਹੜਾ ਇਨਸਾਫ ਆਇਆ ਉਹ ਇਨਸਾਫ ਕਿਹਦਾ ਹੀ ਹੈ ਜੀ ਕਿ ਅੰਮ੍ਰਿਤਸਰ ਦੇ ਇੱਕ ਹਰੀਕੇ ਸ਼ਾਇਦ ਕਸਬਾ ਸੀਗਾ ਜਾਂ ਤਰਨਤਾਰਨ, ਮੈਨੂੰ ਯਾਦ ਨਹੀਂ, ਉੱਥੋਂ ਦੇ ਚਮਨ ਲਾਲ ਸਨ ਹਿੰਦੂ ਭਾਈਚਾਰੇ ਦੇ। ਉਹਨਾਂ ਦੇ ਬੇਟੇ ਦਾ ਵੀ ਇਸੇ ਤਰ੍ਹਾਂ ਫਰਜ਼ੀ ਐਨਕਾਊਂਟਰ ਹੋਇਆ ਸੀਗਾ। ਸਬਜ਼ੀ ਵੇਚਦਾ ਸੀ, ਉਹ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਨੌਜਵਾਨ ਸੀ ਤੇ ਉਹਦੇ 'ਚ ਵੀ ਸਜ਼ਾ ਹੋ ਗਈ ਸੀ। ਪਰ ਹੋਇਆ ਕਿ ਹਾਈ ਕੋਰਟ 'ਚੋਂ ਜ਼ਮਾਨਤ ਲੈ ਗਏ ਜਿਹੜੇ ਉਹ ਮੁਲਜ਼ਮ ਸੀ, ਪੁਲਿਸ ਵਾਲੇ ਤਗੜੇ ਸਨ। ਉਹਨਾਂ ਨੇ ਸੁਪਰੀਮ ਕੋਰਟ 'ਚ ਅਪੀਲ ਲਾ ਕੇ ਮੁੜ ਕੇ ਅਪੀਲ ਹੀ ਨਹੀਂ ਨਿਕਲ ਦਿੱਤੀ। ਉਹ ਅੱਜ ਚਮਨ ਲਾਲ ਜੀ ਇਨਸਾਫ ਮੰਗਦੇ ਤਕਰੀਬਨ 100 ਸਾਲ ਦੇ ਹੋ ਚੱਲੇ ਆ। ਉਹ ਕਹਿੰਦੇ ਕਿ ਘੱਟੋ ਘੱਟ ਜ਼ਿੰਦਗੀ ਦੇ ਆਖਰੀ ਮੇਰੇ ਸਾਹ ਨਿਕਲਣ ਤੋਂ ਪਹਿਲਾਂ ਇੱਕ ਵਾਰ ਇਨਸਾਫ ਦਾ ਮੂੰਹ ਤੇ ਵਿਖਾ ਦਿਓ। ਇਹ ਇਸ ਕੇਸ ਦੇ ਵਿੱਚ ਹੁਣ ਇੱਕ ਦਰਵਾਜ਼ਾ ਖੁੱਲ੍ਹਾ ਕਿ ਉਹ ਉਤਲੀ ਅਦਾਲਤ 'ਚ ਜ਼ਮਾਨਤਾਂ ਨਾ ਲੈ ਜਾਣ। ਪਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਆ, ਉਹ ਠੀਕ ਆ, ਵਧੀਆ ਇਹ ਜਿੰਨਾ ਵੀ ਆਇਆ ਇਨਸਾਫ ਚੰਗਾ ਕਹਿ ਸਕਦੇ ਕਿ ਚਲੋ ਦੇਰ ਨਾਲ ਸਹੀ ਥੋੜ੍ਹਾ ਬਹੁਤ ਆਇਆ। ਪਰ ਮੇਰੇ ਖਿਆਲ ਦੇ ਨਾਲ ਜਿਹੜੇ ਪਰਿਵਾਰ ਪੀੜਤ ਸਨ ਉਹਨਾਂ ਨੂੰ ਹਰਜ਼ਾਨਾ ਚਾਹੀਦਾ ਸੀ, ਕਿਉਂਕਿ ਇਹ ਮੁਲਜ਼ਮ ਹੈ ਜਿਹੜੇ ਪੁਲਿਸ ਦੇ ਉੱਚ ਅਹੁਦਿਆਂ ਤੇ ਰਹੇ, ਕੇਸ ਦੇ ਦੌਰਾਨ ਵੀ ਜਿਹੜੀ ਤਨਖਾਹ ਲੈਂਦੇ ਰਹੇ, ਸਾਰੇ ਪੱਤੇ ਲੈਂਦੇ ਰਹੇ, ਸਾਰਾ ਕੱਟ ਵੱਢ ਕਰਕੇ ਜੋ ਵੀ ਇਹਨਾਂ ਨੇ ਪੈਸਾ ਲਿਆ ਸਰਕਾਰੀ, ਉਹ
ਸਗੋਂ ਹਰਜ਼ਾਨੇ ਦੇ ਤੌਰ ਤੇ ਇਹਨਾਂ ਪਰਿਵਾਰਾਂ ਨੂੰ ਦੇਣਾ ਚਾਹੀਦਾ ਜਿਨ੍ਹਾਂ ਦੀ ਅੱਜ ਹਾਲਤ, ਕੁਛ ਦੀ ਹਾਲਤ ਬਹੁਤ ਖਰਾਬ ਹੈ। ਜੀ ਜੀ ਤੇ ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ। ਤਸੀਹਾਂ ਦੀ ਇੰਤਹਾਸ ਹੈ ਕਿ ਆਖਿਰ ਪ੍ਰੋਫੈਸਰ ਸਾਈ ਬਾਬਾ ਜੇਲ੍ਹ ਚੋਂ ਰਿਹਾ। ਪ੍ਰੋਫੈਸਰ ਸਾਈ ਬਾਬਾ ਜਿਹੜੇ ਉਹ ਬੜੇ ਉੱਚ ਕੋਟੀ ਦੇ ਵਿਦਵਾਨ ਹਨ, ਤਾਂ ਉਹਨਾਂ ਨੂੰ ਵੀ ਇਸ ਤਰੀਕੇ ਦਾ ਹੀ ਜ਼ਬਰ ਦਾ ਸ਼ਿਕਾਰ ਹੋਣਾ ਪਿਆ, ਸਰਕਾਰੀ ਮਸ਼ੀਨਰੀ ਦੇ ਜ਼ਬਰ ਦਾ। ਸਾਈ ਬਾਬਾ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀਗਾ। ਇਹ 90% ਆਵਾਜ਼ ਆ, 90% ਸਰੀਰ ਨਕਾਰਾ ਹੈ, ਪਰ ਇਹਨੂੰ ਕਿਹੜਾ ਜ਼ੁਲਮ ਹੈ ਜਿਹੜਾ ਸਹਿਣਾ ਨਹੀਂ ਪਿਆ ਇਸ ਬੰਦੇ ਨੂੰ। ਇਹਦਾ ਦੋਸ਼ ਸਿਰਫ ਇਹ ਸੀ ਕਿ ਕਬਾਇਲੀ ਲੋਕਾਂ ਦੇ, ਆਦਿਵਾਸੀ ਲੋਕਾਂ ਦੇ ਇਹ ਹੱਕਾਂ ਲਈ ਲਿਖਦਾ ਸੀਗਾ, ਉਹਨਾਂ ਲਈ ਆਵਾਜ਼ ਬੁਲੰਦ ਕਰਦਾ ਸੀ। ਆਪਣੇ ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਵੀ ਇਹ ਵਿਚਾਰਾਂ ਦੇ ਨਾਲ ਪ੍ਰਭਾਵਿਤ ਕਰਕੇ ਉੱਧਰ ਨੂੰ ਤੋਰਦਾ ਸੀ ਕਿ ਇਹਨਾਂ ਲੋਕਾਂ ਲਈ ਜਿਹੜੇ ਅੱਜ ਉਜਾੜੇ ਜਾ ਰਹੇ ਆ, ਉਹਨਾਂ ਦੀ ਜਿਹੜੀ ਜੱਤ ਹੈ ਜੰਗਲਾਂ ਦੀ, ਜਾਂ ਉਹਨਾਂ ਦੇ ਕਬਾਇਲੀ ਇਲਾਕੇ ਹੈ ਜਿਹਦੇ ਸਲਵਾ ਜੂਡਮ, ਆਪਰੇਸ਼ਨ ਗ੍ਰੀਨ ਹੰਟ, ਜੋ ਸਰਕਾਰੀ ਮਸ਼ੀਨਰੀ ਉੱਥੇ ਜ਼ਬਰ ਚੁਲਾ ਕੇ ਕਾਰਪੋਰੇਟ ਘਰਾਣਿਆਂ ਨੂੰ ਕਾਬਜ਼ ਕਰਾ ਰਹੀ ਹੈ, ਕਿ ਇਸ ਲੜਾਈ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਖੜੀਏ। ਤਾਂ ਉਹ ਕੁਛ ਜਿਹੜੇ ਤੰਤਰ ਪੁਰਜੇ, ਉਹਨਾਂ ਨੂੰ ਇਹ ਨਾਗਵਾਰ ਗੁਜ਼ਰਿਆ। ਉਹਨਾਂ ਨੇ ਕੇਸ ਦਰਜ ਕਰਵਾਇਆ ਕਿ ਇਹਦੇ ਮਾਓਵਾਦੀਆਂ ਦੇ ਨਾਲ ਸੰਪਰਕ ਆ, ਸੰਬੰਧ ਆ। ਫਿਰ ਇਹਨੂੰ ਘਰੋਂ ਚੁੱਕਿਆ ਗਿਆ। ਉਸ ਤੋਂ ਬਾਅਦ ਇਹਦਾ ਕੰਪਿਊਟਰ ਦੀ ਹਾਰਡ ਡਿਸਕ ਕੱਢੀ ਗਈ, ਉਹਦੇ ਨਾਲ ਵੀ ਇਹਨਾਂ ਨੇ ਛੇੜਛਾੜ ਕੀਤੀ, ਬਹੁਤ ਕੁਛ ਕੀਤਾ। ਪਤਾ ਨਹੀਂ ਸੀ ਲੱਗਣਾ ਇਹ ਕੌਣ ਹੈ। ਜੇਕਰ ਅਰੁੰਧਤੀ ਰਾਏ ਇਹਦੇ ਤੇ ਲੇਖ ਨਾ ਲਿਖਦੀ, ਉਸਨੇ ਲੇਖ ਲਿਖਿਆ, ਬਹੁਤ ਭੱਜ ਨੱਠ ਵੀ ਕੀਤੀ ਲੇਖਕਾਂ ਨੇ, ਬਹੁਤ ਵੱਡੇ ਅਰੁੰਧਤੀ ਰਾਏ ਜੀ, ਤਾਂ ਉਹਨਾਂ ਨੇ ਬੜਾ ਇਸ ਕੇਸ ਨੂੰ ਹਾਈਲਾਈਟ ਕੀਤਾ। ਫਿਰ ਲੋਕਾਂ ਨੂੰ ਪਤਾ ਲੱਗਿਆ ਕਿ ਕੋਈ ਸਾਈਂ ਬਾਬਾ ਨਾਂ ਦਾ ਪ੍ਰੋਫੈਸਰ ਵੀ ਹੈ, ਜਿਹਨੂੰ ਘਰੋਂ ਚੁੱਕ ਕੇ ਇਹ ਵਿਖਾ ਦਿੱਤਾ ਗਿਆ ਕਿ ਇਹਦੇ ਮਾਓਵਾਦੀਆਂ ਨਾਲ ਸੰਬੰਧ ਆ। ਇਹਨੂੰ ਕਮਾਲ ਦੀ ਗੱਲ ਇਹ ਸੀ ਕਿ ਇਹਨੂੰ ਜ਼ਮਾਨਤ ਮਿਲ ਗਈ ਸੀ ਹੇਠਲੀ ਅਦਾਲਤ ਦੇ ਵਿੱਚ। ਪਰ ਹੋਇਆ ਕਿ ਬੰਬੇ ਹਾਈ ਕੋਰਟ ਨੇ ਇਹਦੀ ਜ਼ਮਾਨਤ ਹੈ ਜਿਹੜੀ ਉਹ ਰੱਦ ਕਰਕੇ ਇਹਨੂੰ ਜੇਲ੍ਹ 'ਚ ਭੇਜ ਦਿੱਤਾ। ਜੇਲ੍ਹ ਦੇ ਵਿੱਚ ਕਿਉਂਕਿ ਅਪਾਹਜ ਸੀਗਾ, ਜਿਹੜੀਆਂ ਸਰੀਰਕ ਕਿਰਿਆਵਾਂ ਹੁੰਦੀਆਂ ਉਹ ਵੀ ਨਹੀਂ ਸੀ ਕਰ ਸਕਦਾ, ਤੇ ਰੀੜ੍ਹ ਦੀ ਹੱਡੀ ਵੀ ਇਹਦੀ ਖਰਾਬ ਹੋ ਗਈ ਜੇਲ੍ਹ ਦੇ ਵਿੱਚ। ਬਹੁਤ ਤਸੀਹੇ ਸਹਿਣ ਤੋਂ ਬਾਅਦ ਆਖਿਰ ਸੁਪਰੀਮ ਕੋਰਟ ਨੇ ਸਾਈਂ ਬਾਬਾ ਜਿਹੜੇ ਪ੍ਰੋਫੈਸਰ ਹੈ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਹੈ। ਹੁਣ ਇਹ ਦੇਖਣਾ ਹੋਏਗਾ ਕਿ ਇਹ ਆਜ਼ਾਦੀ ਹੈ ਜਿਹੜੀ ਸਥਾਈ ਰਹਿੰਦੀ ਹੈ ਜਾਂ ਅਸਥਾਈ ਰਹਿੰਦੀ ਹੈ। ਪਰ ਸਾਈਂ ਬਾਬਾ ਜਿਸ ਤਰ੍ਹਾਂ ਦੇ ਵਿਅਕਤੀ ਹੈ ਔਰ ਜਿਸ ਤਰ੍ਹਾਂ ਦੇ ਸਿਰੜ ਤੇ ਸਿਦਕ ਦਾ ਉਹਨਾਂ ਨੇ ਮੁਜ਼ਾਹਰਾ ਕੀਤਾ, ਮੇਰੇ ਖਿਆਲ ਨਾਲ ਉਹ ਆਜ਼ਾਦ ਰਹਿਣ, ਚਾਹੇ ਸਲਾਖਾਂ ਦੇ ਪਿੱਛੇ ਰਹਿਣ, ਪਰ ਜੋ ਉਹਨਾਂ ਦੀ ਇੱਕ ਲੜਾਈ ਉਹ ਜਲਦੀ ਰਹੇਗੀ। ਜੀ ਅਤੇ ਹੁਣ ਜੇ ਆਪਾਂ ਪ੍ਰੋਫੈਸਰ ਭੁੱਲਰ ਹੋਣਾ ਦੀ ਵੀ ਗੱਲ ਕਰ ਲਈਏ, ਬਟਾਲੇ ਦੇ ਜਿਹੜੇ ਟਾਡਾ ਦੇ ਕੋਰਟ ਦੇ ਵਿੱਚੋਂ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ, ਬਰੀ ਕਰ ਦਿੱਤਾ ਗਿਆ ਉਸ ਕੇਸ 'ਚੋਂ। ਉਸ ਕੇਸ ਦਾ ਕੋਈ ਫਰਕ ਨਹੀਂ ਪੈਂਦਾ ਜਿੰਨਾ ਚਿਰ ਇੱਧਰੋਂ ਅਪੀਲ ਦਾ ਜਿਹੜਾ ਨਿਪਟਾਰਾ ਨਹੀਂ ਹੁੰਦਾ, ਕਿਉਂਕਿ ਇਹਨਾਂ ਨੇ ਸਜ਼ਾ ਜਿਹੜੀ ਸੀਗੀ ਉਹ ਫਾਂਸੀ ਦੀ ਬਦਲ ਕੇ ਉਮਰ ਕੈਦ 'ਚ ਤਬਦੀਲ ਕੀਤੀ ਹੈ। ਤੇ ਉਮਰ ਕੈਦ ਦਾ ਇੱਕ ਇਹੋ ਜਿਹਾ ਪੇਚ ਫਸਿਆ ਹੋਇਆ ਹੈ ਕਿ ਉਹਦੀ ਡੈਫੀਨੇਸ਼ਨ ਜਿਹੜੀ ਹੈ ਉਹ ਭਾਰਤ ਸਰਕਾਰ ਕਲੀਅਰ ਨਹੀਂ ਕਰ ਪਾ ਰਹੀ। ਕਈ ਮਾਮਲਿਆਂ ਦੇ ਵਿੱਚ ਹੁਣ ਦੇਖੋ, ਆਮ ਆਪਣੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕਤਲ ਹੋ ਜਾਂਦੇ ਆ, ਤੇ ਅਸੀਂ ਦੇਖਦੇ ਹਾਂ ਜਿਹੜੇ ਕਾਤਲ ਹੁੰਦੇ ਆ ਉਹ 28-10 ਸਾਲੀ ਆਪਣੀ ਸਜ਼ਾ ਭੁਗਤ ਕੇ ਬਾਹਰ ਆ ਜਾਂਦੇ ਆ। ਕਈ ਉਮਰ ਕੈਦੀ ਇਹੋ ਜਿਹੇ ਜਿਹੜੇ 20-20 ਸਾਲ ਤਰੀਕੀ ਕੱਟੇ, ਮੈਂ ਆਪ ਵੇਖੇ ਆ, 20-20 ਸਾਲ ਤਰੀਕੀ ਕੱਟੇ। ਤਰੀਕੀ ਦਾ ਮਤਲਬ ਕਿ ਇੱਕ ਦਿਨ ਛੁੱਟੀ ਵੀ ਨਹੀਂ ਆਏ, 20 ਸਾਲ ਦੇ ਪੂਰੇ ਉਹਨਾਂ ਨੇ ਕੱਟੇ ਹੋਏ ਆ, ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਸੋ ਇਹ ਅਲੱਗ-ਅਲੱਗ ਕੇਸਾਂ ਦੇ ਵਿੱਚ ਪਰਿਭਾਸ਼ਾਵਾਂ ਨੇ, ਔਰ ਸ਼ਾਇਦ ਉਹ ਇਸੇ ਕਰਕੇ ਨੇ ਕਿ ਤੋੜ ਦਿੱਤੀਆਂ ਜਾਣ, ਮਰੋੜ ਦਿੱਤੀਆਂ ਜਾਣ ਜਿਸ ਤਰੀਕੇ ਦਾ ਅੱਗੋਂ ਬੰਦਾ। ਤਾਂ ਜਿੰਨਾ ਚਿਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਉਸ ਅਪੀਲ ਦਾ ਨਿਪਟਾਰਾ ਨਹੀਂ ਹੁੰਦਾ, ਉਸ ਕੇਸ ਦਾ ਨਿਪਟਾਰਾ ਨਹੀਂ ਹੁੰਦਾ ਕਿ ਉਹਨਾਂ ਨੂੰ ਕਿੰਨੀ ਕਟਾਉਣੀ ਹੈ, ਕੀ ਛੱਡਣਾ ਕਿ ਨਹੀਂ ਛੱਡਣਾ, ਕਿ ਉਮਰ ਭਰ ਉਹਨਾਂ ਨੂੰ ਨਜ਼ਰਬੰਦ ਰੱਖਣਾ, ਤਾਂ ਉਹਨਾਂ ਚਿਰ ਇਹ ਕੇਸ ਦਾ ਕੋਈ ਜਿਹੜਾ ਬਹੁਤਾ ਪ੍ਰਭਾਵ ਨਹੀਂ ਪਵੇਗਾ। ਪਰ ਆਪਾਂ ਦੇਖਿਆ ਪਿੱਛੇ ਜੇ ਆਪਾਂ ਖਬਰ ਵੀ ਕੀਤੀ ਹੈ, ਕੋਈ ਇਸ ਤਰ੍ਹਾਂ ਦਾ ਕੋਈ ਮੱਲ ਨਾਮ ਸੀਗਾ ਉਹਦਾ, ਭੁੱਲ ਗਿਆ, ਦਿੱਲੀ ਦੇ ਵਿੱਚ ਉਹ 5 ਸਿੱਖ ਨਿਰਦੋਸ਼ ਸਿੱਖਾਂ ਦਾ ਦੋਸ਼ੀ ਸੀ ਕਤਲ ਦਾ, ਉਹਨੂੰ ਉਮਰ ਕੈਦ ਹੋਈ ਤੇ ਉਹ ਮਈ ਦੇ ਵਿੱਚ, ਪਿਛਲੇ ਮਈ ਦੇ ਵਿੱਚ ਛੁੱਟੀ ਆਇਆ ਤੇ ਮੁੜ ਕੇ ਹੁਣ ਜਾ ਕੇ ਉਹਨੇ ਸਰੈਂਡਰ ਕੀਤਾ ਅਦਾਲਤ ਦੇ ਵਿੱਚ। 1 ਸਾਲ ਤਕਰੀਬਨ ਉਹ ਛੁੱਟੀ ਤੇ ਰਹਿ ਗਿਆ। ਤਾਂ ਜੇਕਰ ਉਹ 5 ਨਿਰਦੋਸ਼ ਸਿੱਖਾਂ ਦਾ ਕਾਤਲ, ਏਡੇ ਵੱਡੇ ਕਤਲਾਮ ਦਾ ਗੁਨਾਹਗਾਰ ਹੈ ਜਿਹੜਾ, ਉਹ ਪੈਰੋਲ ਇੰਨੀ ਲੰਮੀ ਲਿਜਾ ਸਕਦਾ ਠੱਗੀ ਮਾਰ ਕੇ ਅਦਾਲਤ ਨਾਲ ਕਿ ਮੈਂ ਇਲਾਜ, ਜਿਹੜਾ ਸੱਚਮੁੱਚ ਪ੍ਰੋਫੈਸਰ ਭੁੱਲਰ
ਮਾਨਸਿਕ ਔਰ ਸਰੀਰਕ ਤੌਰ ਤੇ ਬਿਮਾਰ ਹੈ, ਫਿਰ ਉਹਨੂੰ ਜੇ ਪੈਰੋਲ ਹੀ ਦੇ ਦੇਣ ਘੱਟੋ ਘੱਟ ਮਹੀਨੇ 2 ਮਹੀਨੇ ਦੀ, ਤਾਂ ਮੇਰੇ ਖਿਆਲ ਨਾਲ ਕੋਈ ਲੋੜਾ ਨਹੀਂ ਬਚ ਚੱਲਿਆ। ਜੀ ਜੀ। ਅਤੇ ਅਗਲੀ ਗੱਲ ਕਰੀਏ, ਇਸ ਟਾਈਮ ਵਿਸ਼ਵ ਭਰ ਦੇ ਵਿੱਚ ਜਿਹੜੀ ਖਲਬਲੀ ਮਚਾਈ ਹੈ ਪਨਾਮਾ ਦੇ ਪੇਪਰਸ ਦੇ, ਉਹਦੇ ਵਿੱਚ ਅਮਿਤਾਭ ਬੱਚਨ ਤੇ ਉਸਦੀ ਨੂੰਹ ਦਾ ਨਾਮ ਹੀ ਆਇਆ। ਭਾਰਤ ਦੇ ਵਿੱਚ ਵੀ ਇਹਨਾਂ ਦੀ ਜੀ ਖੂਬ ਚਰਚਾ ਹੋ ਰਹੀ ਹੈ। ਇਹਨਾਂ ਜਿਹੜੇ ਦਸਤਾਵੇਜ਼ਾਂ ਦੀ ਜੋ ਲੀਕ ਹੋਏ ਨੇ, ਖੁਫੀਆ ਦਸਤਾਵੇਜ਼, ਤੇ ਉਹਦੇ ਵਿੱਚ ਹਾਲਾਂਕਿ ਪੂਰੇ ਵਿਸ਼ਵ ਦੇ ਚੋਟੀ ਦੇ ਕੁਝ ਲੋਕ ਨੇ, ਜਿਵੇਂ ਪੁਤਿਨ ਵੀ ਹੈ ਉਹਦੇ ਵਿੱਚ, ਜਿਹੜਾ ਫੁੱਟਬਾਲਰ ਹੈ ਬਹੁਤ ਵੱਡਾ ਮੈਸੀ ਅਰਜਨਟਾਈਨਾ ਦਾ, ਉਹ ਵੀ ਹੈ। ਬਹੁਤ ਸਾਰੇ ਨਾਮ ਹੈ ਜਿਹੜੇ ਸਾਹਮਣੇ ਆ ਰਹੇ, ਪਰ ਭਾਰਤ ਦੇ ਵਿੱਚੋਂ ਜਿਹੜੇ ਨਾਮ ਆਏ ਆ ਔਰ ਜਿਹੜੇ ਚਰਚਾ ਦਾ ਵਿਸ਼ਾ ਬਣੇ ਆ, ਉਹ ਨੇ ਅਮਿਤਾਭ ਬੱਚਨ ਤੇ ਉਹਨਾਂ ਦੀ ਨੂੰਹ ਐਸ਼ਵਰਿਆ ਰਾਏ ਜੀ। ਸੋ ਇਹਨਾਂ ਦੇ ਨਾਂ ਜਿਹੜੇ ਸਭ ਤੋਂ ਵੱਡੇ ਚਰਚਾ ਦੇ ਵਿੱਚ ਹੈ, ਕਿਉਂਕਿ ਹਾਲਾਂਕਿ ਅਡਾਨੀ ਜੀ ਦੀ ਬੜੀ ਯਾਰੀ ਹੈ ਨਰਿੰਦਰ ਮੋਦੀ ਦੇ ਨਾਲ, ਉਹਦਾ ਭਰਾ ਵੀ ਹੈ ਵਿਨੋਦ ਅਡਾਨੀ, ਉਹਦਾ ਇੰਨਾ ਜ਼ਿਕਰ ਨਹੀਂ ਜਿੰਨਾ ਅਮਿਤਾਭ ਬੱਚਨ ਦਾ ਹੈ। ਹੁਣ ਇਹਨਾਂ ਤੇ ਇਲਜ਼ਾਮ ਇਹ ਲੱਗੇ ਆ ਉਹਨਾਂ ਕਾਗਜ਼ਾਂ ਦੇ ਖੁਲਾਸਿਆਂ ਰਾਹੀਂ ਕਿ ਇਹਨਾਂ ਨੇ 1993 ਅਮਿਤਾਭ ਬੱਚਨ 1993-94 ਵਿੱਚ ਪਨਾਮਾ ਦੀ ਇੱਕ ਕੰਪਨੀ ਰਾਹੀਂ ਦੂਸਰੇ ਮੁਲਕਾਂ 'ਚ ਕੰਪਨੀਆਂ ਤਿਆਰ ਕਰਕੇ ਜਿਹੜਾ ਜਾਨੀ ਟੈਕਸ ਚੋਰੀ ਜਾਂ ਜਿਹੜਾ ਹੋਰ ਕਾਲਾ ਧਨ ਬਲੈਕ ਮਨੀ ਹੈ ਉਧਰ ਇਨਵੈਸਟ ਕਰਦਾ ਉਹਨਾਂ ਦੇਸ਼ਾਂ 'ਚ ਜਿੱਥੇ ਕੋਈ ਇਹ ਬਹੁਤ ਹੀ ਪੁਨਸ਼ਨ ਨਹੀਂ ਹੈ। ਯਾਨੀ ਇੱਕ ਕੰਪਨੀ ਦੇ ਥਰੂ ਅਲੱਗ-ਅਲੱਗ ਮੁਲਕਾਂ 'ਚ ਇਹ ਕੰਪਨੀਆਂ ਖੋਲ ਕੇ ਕਾਲੇ ਧਨ ਦਾ ਕਾਲਾ ਮਾਲਾ ਕਰਦੇ ਆ। ਹੁਣ ਨਾ ਜਿਹੜਾ ਇੱਕ ਭਾਜਪਾ ਲੀਡਰ ਦਾ ਵੀ ਆਉਂਦਾ, ਹਾਲਾਂਕਿ ਉਹ ਭਾਜਪਾ ਦਾ ਲੀਡਰ ਹੈ ਜਿਹੜਾ ਥੋੜਾ ਸਮਾਂ ਪਹਿਲਾਂ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਇਆ। ਯਾਨੀ ਨਾ ਜਿਹੜੇ ਆ ਭਾਰਤ ਦੇ ਵਿੱਚੋਂ ਕਾਫੀ ਉੱਭਰ ਕੇ ਸਾਹਮਣੇ ਆ ਰਿਹਾ। DLF ਦਾ ਜਿਹੜਾ ਮੁਖੀ ਹੈ ਉਹਦਾ ਨਾਮ ਵੀ ਸਾਹਮਣੇ ਆਉਂਦਾ ਪਿਆ। ਪਰ ਅਮਿਤਾਭ ਬੱਚਨ ਲਈ ਇਹ ਜਿਹੜੀਆਂ ਮੁਸ਼ਕਿਲਾਂ ਜ਼ਿਆਦੀਆਂ ਲੈ ਕੇ ਆਏਗਾ, ਕਿਉਂਕਿ ਅਮਿਤਾਭ ਬੱਚਨ ਜੀ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਆਈਕਨ ਹੈ ਪੂਰੇ ਮੁਲਕ ਦੇ, ਔਰ ਉਹਨਾਂ ਲਈ ਤੇ ਬੜਾ ਵੱਡਾ ਜ਼ਬਰਦਸਤ ਧੱਕਾ ਹੋਏਗਾ, ਕਿਉਂਕਿ 84 ਵਾਲੇ ਗੇੜ ਦੇ ਵਿੱਚੋਂ ਮਸਾਂ ਨਿਕਲੇ। ਤੁਹਾਨੂੰ ਪਤਾ ਹੈ ਜਿਵੇਂ ਉਹਨਾਂ ਦਾ ਅਦਾਲਤੀ ਪ੍ਰਕਿਰਿਆ ਨੇ ਪਿੱਛਾ ਛੱਡਿਆ, ਉਸ ਤੋਂ ਬਾਅਦ ਫੋਰਸ ਦੇ ਵਿੱਚ ਨਾ ਆਇਆ, ਤਾਂ ਕੁਝ ਦਿਨ ਪਹਿਲੇ ਕਲੀਨ ਚਿੱਟ ਮਿਲੀ ਹੈ ਉੱਧਰੋਂ। ਹੁਣ ਇਹ ਗੇੜ ਪੈ ਗਿਆ ਤੇ ਫਿਰ ਅਮਿਤਾਭ ਬੱਚਨ ਲਈ ਮੁਸ਼ਕਿਲਾਂ ਦਾ ਦੌਰ ਫਿਰ ਸ਼ੁਰੂ ਹੋ ਜਾਏਗਾ। ਪਰ ਵੈਸੇ ਅਮਿਤਾਭ ਬੱਚਨ ਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ। ਗਾਂਧੀ ਪਰਿਵਾਰ ਦੇ ਨਾਲ ਵੀ ਉਹਦੀ ਗੋਟਿਆ ਜੀ, ਤੇ ਦੂਜੇ ਪਾਸੇ ਆਮ ਮਸ਼ਹੂਰੀ ਆਉਂਦੀ ਹੁੰਦੀ ਹੈ ਕਿ ਕੁਛ ਦਿਨ ਗੁਜ਼ਾਰੋ ਹਮਾਰੇ ਗੁਜਰਾਤ ਮੇਂ। ਸੋ ਦੋਨੇ ਪਾਸੇ ਹੈ ਜੀ। ਮਿੰਟੂ ਜੀ, ਤੇ ਆਪਾਂ ਅਗਲੀ ਜੇ ਗੱਲ ਵੱਲ ਵਧੀਏ ਤਾਂ ਬਾਦਲ ਦਾ ਮੁੜ ਸੁਨੇਹਾ ਜੇਲਾਂ ਲਈ ਹੀ ਨਹੀਂ ਸ਼ਹੀਦੀਆਂ ਲਈ ਵੀ ਤਿਆਰ ਰਹੋ। ਬਾਦਲ ਸਾਹਿਬ ਅੱਜ ਲੰਬੀ ਹਲਕੇ ਦੀ ਉਸ ਸਰਾਵਾਂ ਜੇਲ੍ਹ ਦੇ ਵਿੱਚ 3 ਰੋਜ਼ਾ ਦੌਰੇ ਤੇ ਸਨ, ਜਿਹੜੀ ਸਰਾਵਾਂ ਜੇਲ੍ਹ ਬਾਦਲ ਪਰਿਵਾਰ ਲਈ ਲਾਈਫ ਲਾਈਨ ਆ। ਇਹ 17 ਪਿੰਡਾਂ ਦੀ ਜੇਲ੍ਹ ਆ। ਜਿੰਨੀ ਵੋਟ ਇਸ 17 ਪਿੰਡਾਂ 'ਚੋਂ ਵੱਧਦੀ ਹੈ ਉਹੀ ਮਾਰਜਨ ਜਿਹੜੀ ਹੈ ਜਿੱਤ ਦਾ ਤੈਅ ਕਰਦੀ ਹੈ। ਲੋਕ ਸਭਾ ਚੋਣ 'ਚ ਜਿਹੜੀ ਬਠਿੰਡਾ ਸੀਟ ਇਹਨਾਂ ਨੇ ਲਗਭਗ 18,000 ਵੋਟ ਤੇ ਜਿੱਤੀ ਸੀ, ਉਹ ਮਾਰਜਨ ਇੱਥੋਂ ਹੀ ਨਿਕਲਿਆ ਸੀ। ਔਰ ਜਿਹੜੀ ਵਿਧਾਨ ਸਭਾ ਜਿੱਤ ਅਰਜਿਤ ਕਰਦੇ ਬਾਦਲ ਸਾਹਿਬ, ਉਹ ਵੀ ਇੱਥੋਂ ਹੀ ਕਰਦੇ। ਜਿੰਨਾ ਮਾਰਜਨ ਨਿਕਲ ਆਵੇ 25-30 ਦਾ ਉਹੀ ਪੈ ਜਾਂਦਾ। ਇੱਕ ਵਾਰੀ ਮਹੇਸ਼ਿੰਦਰ ਸਿੰਘ ਖੜੇ ਸਨ, ਇਹਨਾਂ ਦੇ ਚਚੇਰੇ ਭਰਾ, ਇਹਨਾਂ ਦੇ ਬਰਾਬਰ ਦੋਵਾਂ ਭਰਾਵਾਂ ਦੀ ਟੱਕਰ ਹੋਈ ਸੀ। ਉਦੋਂ ਸਰਾਵਾਂ ਜੇਲ੍ਹ 'ਚੋਂ ਰਗੜਾ ਲੱਗ ਗਿਆ ਸੀਗਾ ਤੇ ਉਦੋਂ ਮਸਾ ਜਿੱਤ ਹਾਰ ਦਾ ਫਰਕ ਜਿਹੜਾ 8,000 ਦਾ ਰਹਿ ਗਿਆ ਸੀਗਾ। ਸੋ ਇਹ ਸਰਾਵਾਂ ਜੇਲ੍ਹ ਦੇ ਵਿੱਚ ਉਹ, ਕਿਉਂਕਿ ਆਮ ਆਦਮੀ ਪਾਰਟੀ ਨੇ ਆਪਣੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਲੰਬੀ ਹਲਕੇ ਦੇ ਵਿੱਚ ਪਰਿਵਾਰ ਜੋੜੋ। ਉਸ ਤੋਂ ਬਾਅਦ ਜਦੋਂ ਜਿਵੇਂ ਹੀ ਖਬਰਾਂ ਲੱਗੀਆਂ ਕਿ ਕੁਝ ਲੋਕ ਹੈ ਜਿਹੜੇ ਆਮ ਆਦਮੀ ਪਾਰਟੀ ਵੱਲ ਲੰਬੀ ਹਲਕੇ ਦੇ ਲੋਕ ਝੁਕਾਅ ਰੱਖ ਰਹੇ ਆ, ਫਿਰ ਇਹਨਾਂ ਨੇ ਸੰਗਤ ਦਰਸ਼ਨ ਰੱਖ ਦਿੱਤਾ। ਔਰ ਸੰਗਤ ਦਰਸ਼ਨ ਦੇ ਵਿੱਚ ਇਹਨਾਂ ਨੇ ਗਜ਼ਬ ਦਾ ਪੱਤਾ ਖੇਡਿਆ। ਅੱਜ ਮੈਂ ਉੱਥੇ ਹੀ ਸੀਗਾ ਤੇ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ, ਕੁਛ ਨਹੀਂ ਸੰਬੋਧਨ ਚੁੱਕਿਆ ਲੋਕਾਂ ਨੂੰ, ਸਿੱਧੇ ਤੇ ਸਿੱਧੇ ਤੌਰ ਤੇ ਦੇਖੋ ਜੀ, ਅਸੀਂ ਤਾਂ ਤੁਹਾਡੇ ਆਪਦੇ, ਜੇ ਮਾਰਾਂਗੇ ਵੀ ਤਾਂ ਸੁੱਟਾਂਗੇ ਛਾਵੇਂ, ਆਪਦਾ ਮਾਰਦਾ ਤੇ ਛਾਵੇਂ ਸੁੱਟਾਂਗੇ। ਐਵੇਂ ਕਿਸੇ ਡੁਗਡੁਗੀ ਵਜਾਉਣ ਵਾਲਿਆਂ ਦੇ ਅਸਿੱਧੇ ਰੂਪ 'ਚ ਉਹਨਾਂ ਨੇ ਆਪ ਵਾਲਿਆਂ ਨੂੰ ਕਿਹਾ ਡੁਗਡੁਗੀ ਵਜਾਉਣ ਵਾਲਿਆਂ ਦੇ ਡਿੱਕੇ ਨਾ ਚੜ ਜਾਓ, ਇਹ ਤੁਹਾਨੂੰ ਕੱਖ ਨਹੀਂ ਦੇ ਕੇ ਜਾਣਗੇ। ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਪਾਣੀਆਂ ਲਈ ਲੜ ਰਹੇ ਹਾਂ, ਪਾਣੀਆਂ ਦਾ ਮੁੱਦਾ ਇਹੋ ਜਿਹਾ ਮੁੱਦਾ ਹੈ, ਜੇ ਪਾਣੀ ਚਲਾ ਗਿਆ ਤੇ ਤੁਹਾਡਾ ਕੱਖ ਨਹੀਂ ਰਹਿਣਾ। ਤੇ ਨਾਲ ਹੀ ਉਹਨਾਂ ਨੇ ਸੰਦੇਸ਼ ਦਿੱਤਾ ਕਿ ਭਾਈ ਆਪਦੇ ਜਵਾਕਾਂ ਨੂੰ ਕਹਿ ਛੱਡ ਕਿ ਮਹੀਨੇ 2 ਮਹੀਨੇ ਸਾਨੂੰ ਜੇਲ੍ਹ 'ਚ ਰਹਿਣਾ ਪੈ ਸਕਦਾ, ਤੇ ਨਾਲ ਇਹ ਵੀ ਆਖ ਦਿੱਤਾ ਕਿ ਭਾਈ ਕੱਲੀ ਜੇਲ੍ਹ ਨਾਲ ਨਹੀਂ ਸਰਨਾ, ਸ਼ਹੀਦੀਆਂ ਵੀ ਦੇਣੀਆਂ ਪੈ ਸਕਦੀਆਂ। ਯਾਨੀ ਪੂਰੇ ਜਜ਼ਬਾਤੀ ਕਾਰਡ ਖੇਡੇ ਗਏ ਉੱਥੇ। ਦਰਬਾਰ ਸਾਹਿਬ ਅਟੈਕ ਦੀ ਵੀ ਗੱਲ ਹੋਈ, ਕਾਂਗਰਸ ਲੁਟੇਰਾ ਜਮਾਤ ਹੈ ਸਾਰਾ, ਯਾਨੀ ਧਾਰਮਿਕ, ਰਾਜਨੀਤਿਕ ਔਰ ਜੋ ਉਹਨਾਂ ਦਾ ਇੱਕ ਅੰਦਾਜ਼ ਹੈ
ਉਹ ਸਾਰਾ ਕੁੱਲ ਮਿਲਾ ਕੇ ਉੱਥੇ ਉਹਨਾਂ ਨੇ ਇਹ ਜ਼ੋਰ ਲਾ ਦਿੱਤਾ ਅੱਜ ਕਿ ਜਿਹੜਾ ਲੰਬੀ ਚੋਂ ਵੋਟ ਬੈਂਕ ਹੈ ਉਹ ਖਿਸਕ ਕੇ ਦੂਜੇ ਪਾਸੇ ਨਾ ਜਾਵੇ। ਹਾਲਾਂਕਿ ਸਵਾਲ ਪੁੱਛਿਆ ਸੀਗਾ ਮੈਂ ਕਿ ਭਾਰਤ ਮਾਤਾ ਕੀ ਜੈ ਕੀ ਅਕਾਲੀ ਕਹਿਣਗੇ ਜਾਂ ਵਿਰੋਧ ਕਰਨਗੇ, ਤਾਂ ਮੈਨੂੰ ਯਾਰ ਆਹ ਸਵਾਲ ਨਾ ਪੁੱਛਿਆ ਕਰੋ। ਇਹ ਇਹਨਾਂ ਦਾ ਪੱਕਾ ਹੀ ਤਰੀਕਾ ਆ ਵੀ ਕੋਈ ਜਿਹੜਾ ਸਵਾਲ ਆ ਉਹਦਾ ਜਿਹੜਾ ਜਵਾਬ ਨਾ ਦੇਣਾ ਹੋਵੇ, ਚਲੋ ਛੱਡੋ ਅੱਗੇ ਵਧੋ। ਅਗਲੀ ਜੇ ਆਪਾਂ ਗੱਲ ਕਰੀਏ, ਜਿਹੜਾ ਸੈਂਸਰ ਬੋਰਡ ਹੈਗਾ ਆ ਖਾਸ ਕਰਕੇ ਪੰਜਾਬੀ ਫਿਲਮਾਂ ਦੇ ਨਾਲ ਹਮੇਸ਼ਾ ਹੀ ਧੱਕਾ ਕਰਦਾ ਆਇਆ ਆ। ਇਹ ਸਾਕਾ ਨਨਕਾਣਾ ਸਾਹਿਬ ਦੇ ਉੱਤੇ ਜਿਹੜੀ ਫਿਲਮ ਬਣੀ ਆ ਉਸ ਨੂੰ ਵੀ A ਸਰਟੀਫਿਕੇਟ ਦੇ ਛੱਡਿਆ। ਇਹ ਜਿਹੜੇ ਸੈਂਸਰ 'ਚ ਬੈਠੇ ਆ ਨਾ ਜੀ ਲੋਕ, ਬੋਰਡ ਦੇ ਵਿੱਚ ਮੇਰੇ ਖਿਆਲ ਨਾਲ 11-12 ਲੋਕ ਹੁੰਦੇ ਆ, ਇੱਕ ਚੇਅਰਮੈਨ, ਦੂਸਰੇ ਜਿਹੜੇ ਛੋਟੇ ਅਹੁਦਿਆਂ ਦੇ। ਤਾਂ ਇਹ ਜਦੋਂ ਡੇਰਾ ਮੁਖੀ ਦੀ ਫਿਲਮ ਆਈ ਸੀ ਉਸ ਤੋਂ ਬਾਅਦ ਜਿਹੜੀ ਸੀਗੀ ਸੈਮਸਨ, ਉਦੋਂ ਚੇਅਰਮੈਨ UP ਸਰਕਾਰ ਨੇ ਜਿਹੜੀ ਤੈਅ ਕੀਤੀ ਸੀ ਤੇ ਉਹਨੇ ਨਾਲ ਦੀ ਨਾਲ ਅਸਤੀਫਾ ਦੇ ਦਿੱਤਾ ਸੀ, ਕਿਉਂਕਿ ਧੱਕੇ ਨਾਲ ਕਹਿੰਦੇ ਸੀ ਕਿ ਇਹ ਫਿਲਮ ਜਿਹੜੀ ਹੈ ਪਾਸ ਹੋਣੀ ਚਾਹੀਦੀ ਹੈ। ਉਹ ਜਿਹੜੀ ਸੈਮਸਨ ਸੀਗੀ ਉਹਨੇ ਕਿਹਾ ਸੀ ਨਹੀਂ, ਅਸੀਂ ਇਹਨੂੰ ਰਿਲੀਜ਼ ਕਰਨ ਦੀ ਆਗਿਆ ਨਹੀਂ ਦੇ ਸਕਦੇ। ਤੇ ਜਦੋਂ ਉਹਨੇ ਅਸਤੀਫਾ ਦਿੱਤਾ ਨਹੀਂ ਸੀ, ਦਬਾਇਆ ਗਿਆ ਸੀ ਕਿ ਅਸਤੀਫਾ ਦੇ ਭਾਈ ਤੂੰ ਇਸ ਕੰਮ ਦੀ ਨਹੀਂ, ਤਾਂ ਉਹ ਸਾਰੇ ਗਰੁੱਪ ਨੇ ਲਾਂਭੇ ਕਰ ਦਿੱਤਾ ਸੀ ਜੋ ਸੈਂਸਰ ਬੋਰਡ 'ਚ ਉਸ ਸਮੇਂ ਕਾਰਜਵਾਹਕ ਸੀਗਾ। ਤੇ ਰਾਤੋਂ ਰਾਤ ਪਹਿਲਾਜ ਨਿਲਾਨੀ ਇੱਕ ਡਾਇਰੈਕਟਰ ਰਿਹਾ ਪੁਰਾਣੀਆਂ ਫਿਲਮਾਂ ਦਾ, ਹਿੰਦੀ ਫਿਲਮਾਂ ਦਾ, ਉਹਨੂੰ ਰਾਤੋਂ ਰਾਤ ਜੇਤਲੀ ਦਿੱਲੀੋਂ ਉੱਥੇ ਲੈ ਕੇ ਗਿਆ ਸੀ ਬੰਬਈ। ਰਾਤੋਂ ਰਾਤ ਟੀਮ ਤਿਆਰ ਕੀਤੀ ਗਈ, ਸੈਂਸਰ ਬੋਰਡ ਤੇ ਬਿਠਾ ਦਿੱਤੀ ਗਈ। ਹੁਣ ਜੇਤਲੀ ਹੋਰਾਂ ਦੀ ਟੀਮ ਉਹੀ ਕਰੇਗੀ ਜੋ ਨਾਗਪੁਰ ਤੋਂ ਝੰਡੇ ਹੋਣਗੇ। ਹਿੰਦੀ ਫਿਲਮਾਂ ਦੇ ਵਿੱਚ ਸਭ ਕੁਝ ਵਿਖਾਈ ਜਾਂਦੇ ਆ, ਨੰਗੇਜ਼ਤਾ ਵੀ, ਹਿੰਸਾ ਵੀ, ਔਰ ਦੋਹਰੇ ਅਰਥਾਂ ਵਾਲੇ ਸ਼ਬਦ ਵੀ, ਸਭ ਕੁਝ ਚੱਲੀ ਜਾਂਦਾ। ਹਰੇਕ ਫਿਲਮ ਹੈ ਜਿਹੜੀ ਰਿਲੀਜ਼ ਹੁੰਦੀ, ਕਿਸੇ ਤੇ ਰੋਕ ਟੋਕ ਨਹੀਂ। ਆਪ ਤੁਸੀਂ ਪੰਜਾਬੀ ਫਿਲਮਾਂ ਦੀ ਜੇ ਗੱਲ ਕਰੋ, ਕਿੰਨੀਆਂ ਫਿਲਮਾਂ ਬੈਨ ਹੋਈਆਂ ਨੇ ਪਿਛਲੇ ਦਿਨਾਂ 'ਚ, ਕੌਮ ਦੇ ਹੀਰੇ ਲਾ ਲਓ ਜਾਂ ਹੋਰ ਇੱਕ ਫਿਲਮ ਆਈ ਸੀ ਕਿ ਸ਼ਾਇਦ ਜਿੰਦਾ ਸੁੱਖਾ ਹੋਰਾਂ ਤੇ, ਉਹ ਫਿਲਮ ਬੈਨ ਹੋਈ। ਯਾਨੀ ਲੰਮੀ ਫਹਿਰਿਸਤ ਹੈ ਕਿ ਉਹ ਫਿਲਮਾਂ ਜਿਹੜੀਆਂ ਨਾ ਰਿਲੀਜ਼ ਨਹੀਂ ਹੋਣ ਦਿੱਤੀਆਂ। ਕੌਮ ਦੇ ਹੀਰੇ 2 ਫਿਲਮ ਬਣਾਈ, ਦੇਖੋ ਉਸ ਫਿਲਮ ਦੇ ਵਿੱਚ ਉਹਨਾਂ ਨੇ ਕੱਖ ਵੀ ਨਹੀਂ, ਕੁਛ ਵੀ ਨਹੀਂ ਇਹੋ ਜਿਹਾ ਕੀਤਾ। ਉਹਨਾਂ ਨੂੰ ਇਹ ਸੀ ਕਿ ਇਹ ਫਿਲਮ ਘੱਟੋ ਘੱਟ ਸਾਡੀ ਭਾਰਤ 'ਚ ਪ੍ਰਦਰਸ਼ਿਤ ਹੋ ਜੇ, ਲੋਕ ਦੇਖਣ। ਪਰ ਉਹ ਇਸ ਗੱਲ ਤੇ ਅੜ ਕੇ ਕਹਿੰਦੇ ਤੁਹਾਨੂੰ ਅਸੀਂ ਨਾ ਹੀ ਨਹੀਂ ਰੱਖਣ ਦੇਣਾ। ਦੇਖੋ ਰਵਿੰਦਰ ਰਵੀ ਨੂੰ, ਉਹ ਡਾਇਰੈਕਟਰ ਸੀ ਜਿਹੜਾ ਫਿਲਮ ਦਾ, ਉਹ ਹਾੜੇ ਕੱਢ ਰਿਹਾ, ਕਹਿੰਦੇ ਇਤਿਹਾਸ ਤੇ ਇਹ ਫਿਲਮ ਹੈ। ਉਹ ਕਹਿੰਦੇ ਨਹੀਂ ਜੀ, ਬਸ ਅਸੀਂ ਸਾਡੀ ਅੜੀ ਹੈ, ਅਸੀਂ ਕੌਮ ਦੇ ਹੀਰੇ ਨਾ ਹੀ ਨਹੀਂ ਬਰਦਾਸ਼ਤ ਕਰ ਸਕਦੇ। ਇਹੋ ਜਿਹਾ ਵਤੀਰਾ ਹੈ ਸੈਂਸਰ ਵਾਲਿਆਂ ਦਾ। ਹੁਣ ਉਹੀ ਚੀਜ਼ਾਂ ਇੱਥੇ ਲਾਗੂ ਹੋ ਰਹੀਆਂ ਨੇ। ਸਾਕਾ ਨਨਕਾਣਾ ਫਿਲਮ ਨੂੰ ਇਹ ਸਰਟੀਫਿਕੇਟ ਇਸ ਲਈ ਦੇ ਦਿੱਤਾ ਗਿਆ ਕਿਉਂਕਿ ਉਹ ਕਹਿੰਦੇ ਆ ਕਿ ਇਹਦੇ 'ਚ 2 ਸੀਨ ਹੈ ਜਿਹੜੇ ਉਹ ਹਿੰਸਕ ਆ। ਹੁਣ ਦੇਖੋ ਸਾਕਾ ਦਾ ਮਤਲਬ ਇਹ ਹੁੰਦਾ ਹੈ ਨਾ ਜੀ, ਇੱਕ ਵੱਡਾ ਕਾਂਡ ਜਿਹਨੂੰ ਕਹਿ ਦਿੰਦੇ ਆ ਕਿ ਉਹ ਹੋਇਆ ਕੂਨੀ ਕਾਂਡ, ਕੂਨੀ ਸਾਕਾ। ਤਾਂ ਸਾਕੇ ਦਾ ਅਰਥ ਹੀ ਹੈ। ਤੇ ਸਾਕਾ ਨਨਕਾਣੇ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ, ਕੋਈ ਇਤਿਹਾਸ ਤੇ ਹੈ ਨੀ ਗਾ। ਇਤਿਹਾਸ ਚ ਪੜ੍ਹ ਲੈਣ ਵੀ ਉਹਦੇ ਚ ਅਖੀਰ ਚ ਹਿੰਸਾ ਜਿਹੜੀ ਉਹ ਹੁੰਦੀ ਹੈ। ਪਰ ਹਿੰਸਾ ਦਾ ਸਵਰੂਪ ਐਸਾ ਹੈ ਕਿ ਉਹ ਜਿਹੜੇ ਸਿੰਘ ਨੇ ਜੋ ਉਸ ਇੱਕ ਜਿੱਤ ਨੂੰ ਅਰਜਿਤ ਕਰਦੇ ਆ, ਉਹਨਾਂ ਨੇ ਤੇ ਹੱਥ ਵੀ ਨਹੀਂ ਚੁੱਕਿਆ, ਉਹ ਤੇ ਜ਼ੁਲਮ ਦਾ ਸ਼ਿਕਾਰ ਹੋਏ ਦਿਖਾਇਆ ਨਾ। ਤਾਂ ਉਹ ਫਿਲਮ 'ਚ ਉਹਨਾਂ ਨੇ ਆਪਣੇ ਕੋਲੋਂ ਕੁਛ ਨਹੀਂ ਕੀਤਾ। ਪਰ ਇਹ ਫਿਲਮ ਨੇ, ਇਹ ਸੈਂਸਰ ਬੋਰਡ ਨੇ ਇਹ ਫਿਲਮ ਨੂੰ ਇਸ ਕਰਕੇ ਜਿਹੜਾ ਅਡਲਟ ਸਰਟੀਫਿਕੇਟ ਦੇ ਦਿੱਤਾ ਕਿ ਜੀ ਹਿੰਸਾ 'ਚ ਇਹਦੇ 2 ਸੀਨ ਆ, ਜਾਂ ਕੱਢ ਦਿਓ। ਉਹ ਵੇਖੋ ਅੜ ਕੇ ਜੇ ਉਹ 2 ਸੀਨ ਕੱਢ ਦੇਣਗੇ ਅਖੀਰਲੇ, ਜਿੱਥੇ ਮਹੰਤ ਨਰੈਣੂ ਨੇ ਉਹਨਾਂ ਨੂੰ ਗੋਲੀਆਂ ਚਲਾਈਆਂ, ਵੱਢਿਆ ਟੁੱਕਿਆ, ਜੇ ਉਹ ਸੀਨ ਕੱਢ ਦੇਣਗੇ ਤੇ ਫਿਲਮ 'ਚ ਕੀ ਰਹਿ ਜਾਏਗਾ? ਉਹ ਕਹਿੰਦੇ ਜੀ ਸੀਨ ਕੱਢ ਦਿਓ ਜੇ ਦੂਜਾ ਸਰਟੀਫਿਕੇਟ ਲੈਣਾ। ਉਹ ਕਹਿੰਦੇ ਨਹੀਂ, ਅਸੀਂ ਇਹ ਸੀਨ ਕੱਢ ਕੇ ਸਾਰੀ ਫਿਲਮ ਦੀ ਅਸੀਂ ਰੂਹ ਥੋੜੀ ਕੱਢਣੀ ਹੈ, ਇਹੀ ਤਾਂ ਅਸੀਂ ਚੀਜ਼ ਦਿਖਾਉਣੀ ਆ ਲੋਕਾਂ ਨੂੰ। ਤੇ ਜੇ ਇਹੀ ਚੀਜ਼ ਨਿਕਲ ਗਈ ਤੇ ਅਸੀਂ ਇਸ ਫਿਲਮ ਨੂੰ ਕੀ ਕਰਨਾ? ਸੋ ਇਹ ਫਿਲਮ ਨੂੰ ਇਸ ਕਰਕੇ ਇਹਨਾਂ ਨੇ ਅਡਲਟ ਸਰਟੀਫਿਕੇਟ ਦੇ ਦਿੱਤਾ। ਆ ਕੁਝ ਦਿਨ ਪਹਿਲਾਂ ਹੀ ਇੱਕ ਫਿਲਮ ਰਾਸ਼ਟਰੀ ਅਵਾਰਡ ਮਿਲਿਆ, ਉਹ ਫਿਲਮ ਹੈ ਬਾਹੂਬਲੀ। ਜਿਨ੍ਹਾਂ ਨੇ ਫਿਲਮ ਵੇਖੀ ਹੋਣੀ ਹੈ, ਵੇਖੋ ਉਹਦੇ 'ਚ ਕੋਈ ਇਹੋ ਜਿਹਾ ਸੀਨ ਹੈ ਹੀ ਨਹੀਂ ਜਿਹਦੇ 'ਚ ਹਿੰਸਾ ਨਹੀਂ ਹੁੰਦੀ। ਗਰਦਨ ਤੱਕ ਉੱਡਦੀ ਦਿਖਾਈ ਜਾਂਦੀ ਹੈ, ਗਰਦਨ ਤੱਕ ਲਾ ਕੇ ਜਿਹੜੀ ਹੈ ਉਹ ਅਲਟ ਕੀਤੀ ਜਾਂਦੀ ਹੈ ਉਸ ਫਿਲਮ ਦੇ ਸੀਨਾਂ ਵਿੱਚ। ਸੋ ਜੇ ਉਹ ਫਿਲਮਾਂ ਜਿਹੜੀਆਂ ਰਾਸ਼ਟਰੀ ਪੁਰਸਕਾਰ ਜਿੱਤ ਸਕਦੀਆਂ, ਤੇ ਇਹ ਫਿਲਮਾਂ ਜਿਹੜੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ, ਜਿਨ੍ਹਾਂ ਦਾ ਕਿਸੇ ਵਿਚਾਰਧਾਰਾ ਨਾਲ ਜਾਂ ਕਿਸੇ ਧਰਮ ਨਾਲ, ਕਿਸੇ ਫਿਰਕੇ ਨਾਲ ਕੋਈ ਟਕਰਾਅ ਨਹੀਂ ਹੈ, ਤਾਂ ਇਹਨਾਂ ਫਿਲਮਾਂ ਨੂੰ ਇਸ ਤਰ੍ਹਾਂ ਪਾਬੰਦ ਕਰਨਾ, ਇਸ ਤਰ੍ਹਾਂ ਸਰਟੀਫਿਕੇਟ ਵੰਡਣ 'ਚ ਜਿਹੜਾ ਹੈ ਪੱਖਪਾਤ ਕਰਨਾ, ਸਿੱਧੇ ਤੌਰ ਤੇ ਇਹ ਹੈ ਕਿ ਕਲਾ ਰਾਹੀਂ ਔਰ ਇਤਿਹਾਸ ਰਾਹੀਂ ਜੋ ਸਿਲਸਿਲਾ ਚੱਲਦਾ ਪਿਆ ਕਿ ਇੱਕ ਤਰ੍ਹਾਂ ਨਾਲ ਹਮਲਾ ਕੀਤਾ ਜਾ ਰਿਹਾ ਸਿੱਧੇ ਰੂਪ 'ਚ। ਔਰ ਇਹ ਚਾਹੀਦਾ ਨਹੀਂ,
ਕਲਾ ਰਾਹੀਂ ਘੱਟੋ ਘੱਟ ਇਹ ਹਮਲਾ ਨਹੀਂ ਸੀ ਚਾਹੀਦਾ। ਦੂਜੇ ਤਰੀਕੇ ਨਾਲ ਤੇ ਚੱਲਦਾ ਹੀ ਹੈ ਸਿਆਸਤ ਰਾਹੀਂ, ਪਰ ਇਹਨਾਂ ਨੇ ਕਲਾ ਵੀ ਗੁਲਾਮ ਕਰ ਲਈ ਹੈ। ਔਰ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਦੇਖੋ, ਅਡਲਟ ਸਰਟੀਫਿਕੇਟ ਆਪਾਂ ਕਹਿ ਦਿੰਦੇ, ਅਡਲਟ ਦਾ ਪਤਾ ਹੀ ਹੈ 18 ਸਾਲ ਦੇ ਉੱਤੇ ਤੋਂ, ਤੇ ਫਿਲਮ ਬਣਾਉਣ ਦਾ, ਇਹੋ ਜਿਹੀਆਂ ਫਿਲਮ ਬਣਾਉਣ ਦਾ ਜਿਹੜੀਆਂ ਆਪਾਂ ਕਹਿ ਸਕਦੇ ਗੈਰ ਕਾਰੋਬਾਰੀ ਕੋਸ਼ਿਸ਼ਾਂ ਹੁੰਦੀਆਂ, ਉਹਨਾਂ ਦਾ ਮਕਸਦ ਹੁੰਦਾ ਛੋਟੇ ਬੱਚਿਆਂ ਨੂੰ ਜਾਂ ਅਲੜ ਉਮਰ ਦੇ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਾਉਣਾ। ਜੇ ਉਹ ਹੀ ਨਹੀਂ ਵੇਖ ਸਕਦੇ ਫਿਲਮ, ਤੇ ਫਿਲਮ ਬਣਾਉਣ ਦਾ ਮਨੋਰਥ ਕੀ ਰਹਿ ਗਿਆ? ਜੀ ਬਿਲਕੁਲ ਜੀ। ਇਹ ਜਿਹੜੇ 64 ਫੇਰਿਆਂ ਤੋਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੀ ਕੋਈ ਚੀਜ਼ ਜਿਹੜੀ ਆ ਉਹ ਨੌਜਵਾਨਾਂ ਤੱਕ, ਬੱਚਿਆਂ ਤੱਕ ਨਾ ਪਹੁੰਚ ਜਾਵੇ। ਅਗਲੀ ਜਿਹੜੀ ਗੱਲ ਕਰੀਏ, ਨਾਮਧਾਰੀ ਸੰਪਰਦਾ ਦੇ ਵਿੱਚ ਇੱਕ ਹੋਰ ਖੂਨੀ ਕਾਂਡ, ਮਾਤਾ ਚੰਦ ਕੌਰ ਦੀ ਗੋਲੀਆਂ ਮਾਰ ਕੇ ਕਤਲ। ਨਾਮਧਾਰੀਆਂ ਦਾ ਜੇ ਇਤਿਹਾਸ ਪੜ੍ਹੀਏ ਤੇ ਰੂਹ ਕੰਬ ਜਾਂਦੀ ਹੈ। ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੁੱਸਿਆ ਸੀ, ਤਾਂ ਉਹਨੂੰ ਹਾਸਲ ਕਰਨ ਦੀ ਦੁਬਾਰਾ ਕੋਸ਼ਿਸ਼ ਜੇ ਕੀਤੀ ਤੇ ਸਭ ਤੋਂ ਸ਼ੁਰੂਆਤ ਪਹਿਲੀ ਨਾਮਧਾਰੀਆਂ ਨੇ ਕੀਤੀ ਸੀ। ਜੇ ਅੰਗਰੇਜ਼ਾਂ ਖਿਲਾਫ ਬਗਾਵਤ ਹੋਈ ਤਾਂ ਉਹਨਾਂ ਨੇ ਜੋ ਬਗਾਵਤ ਕੀਤੀ ਔਰ ਜਿਸ ਦ੍ਰਿੜਤਾ ਨਾਲ ਕੀਤੀ, ਗਜ਼ਬ ਦੀ ਗੱਲ ਹੈ ਕਿ ਉਹ ਦੱਸਦੇ ਆ ਕਿ ਉਹ ਜਿਹੜੀਆਂ ਅੰਗਰੇਜ਼ਾਂ ਦੀਆਂ ਬਣਾਈਆਂ ਸੜਕਾਂ ਤੇ ਵੀ ਨਹੀਂ ਸਨ ਤੁਰਦੇ ਨਾਮਧਾਰੀ। ਇਹਨਾਂ ਏਕਾ ਸੀ, ਇਹਨਾਂ ਦੇ ਉਹ ਗੁਰੂ ਨੇ ਜੋ ਹੁਕਮਨਾਮਾ ਜਾਰੀ ਕੀਤਾ ਸੀ, ਤੇ ਉਹ ਸੜਕਾਂ ਤੇ ਵੀ ਨਹੀਂ ਸੀ ਤੁਰਦੇ। ਇੱਥੋਂ ਤੱਕ ਕਿ ਇਹਨਾਂ ਰੁੱਖ ਤੋਂ ਦਾਤਨ ਵੀ ਨਹੀਂ ਸਨ ਤੋੜਦੇ, ਜਿਹੜੇ ਸੜਕ ਦੇ ਕਿਨਾਰੇ ਸਰਕਾਰੀ ਜਗ੍ਹਾ ਤੇ ਹੁੰਦੇ ਸਨ। ਤਾਂ ਅੱਜ ਦੇਖ ਲਓ ਕਿ ਗੱਦੀ ਤੋਂ ਗੱਲ ਵਿਗੜਦੀ ਕਿੱਥੇ ਤੱਕ ਚਲੇ ਗਈ ਹੈ। ਉਹ ਨਾਮਧਾਰੀ ਤੇ ਅੱਜ ਦੇ ਨਾਮਧਾਰੀ, ਤੁਸੀਂ ਆਪ ਹੀ ਦੇਖ ਲਓ ਕਿ ਇੱਕ 88 ਸਾਲ ਦੀ ਬਿਰਧ ਬੀਬੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਲੜਾਈ ਸਿਰਫ ਤੇ ਸਿਰਫ ਗੱਦੀ ਦੀ ਹੈ, ਕਿਉਂਕਿ ਇਹਨਾਂ ਦੇ ਜਿਹੜੇ ਰਹਿਬਰ ਸਨ ਜਗਜੀਤ ਸਿੰਘ, ਉਹਨਾਂ ਦਾ ਅਕਾਲ ਚਲਾਣਾ ਹੋਇਆ। ਉਸ ਤੋਂ ਬਾਅਦ ਉਹਨਾਂ ਦੇ 2 ਭਤੀਜੇ ਸਨ, ਠਾਕੁਰ ਉਦੇ ਸਿੰਘ, ਠਾਕੁਰ ਦਲੀਪ ਸਿੰਘ। ਉਹ ਅੱਧੇ ਉਹਨੂੰ ਗੱਦੀ ਨਸ਼ੀਨ ਮੰਨਦੇ ਆ, ਅੱਧੇ ਉਹਨੂੰ ਗੱਦੀ ਨਸ਼ੀਨ ਮੰਨਦੇ ਆ। ਉਹ ਗੱਦੀ ਦੀ ਲੜਾਈ ਚੱਲਦੀ ਅੱਗੇ 2 ਖੂਨੀ ਅੱਗੇ ਹੋਏ ਇਹਨਾਂ ਦੇ ਵਿੱਚ, ਹੁਣ ਤੀਜਾ ਇਹ ਹੋ ਗਿਆ। ਔਰ ਸਭ ਤੋਂ ਵੱਡੀ ਕਮਾਲ ਦੀ ਗੱਲ ਤਾਂ ਇਹ ਹੈ ਕਿ ਚਿੱਟੇ ਦਿਨ 2 ਬੰਦੇ ਆਉਂਦੇ ਆ, 2 ਵਿਅਕਤੀ ਆਉਂਦੇ ਆ, ਉਹ ਇਸ ਮਾਤਾ ਨੂੰ ਮੱਥਾ ਟੇਕਣ ਦੇ ਬਹਾਨੇ ਗੋਲੀਆਂ ਮਾਰ ਕੇ ਕਤਲ ਕਰਕੇ ਭੱਜ ਜਾਂਦੇ ਆ। ਸੋ ਕੋਈ ਪੁਲਿਸ ਨਹੀਂ, ਕੋਈ ਕਿਤੇ ਸਿਕਿਉਰਿਟੀ ਨਹੀਂ, ਕੋਈ ਕੁਛ ਨਹੀਂ ਹੈ। ਯਾਨੀ ਕਾਨੂੰਨ ਵਿਵਸਥਾ ਜਿਹੜੀ ਉਹ ਤੇ ਆਪਣੇ ਆਪ ਸਵਾਲਾਂ ਦੇ ਘੇਰੇ 'ਚ ਹੈ। ਨਾਲ ਹੀ ਇਹ ਜਿਹੜੇ ਸੰਪਰਦਾਇ ਆ ਉਹ ਵੀ ਸਵਾਲਾਂ ਦੇ ਘੇਰੇ 'ਚ ਹੈ ਕਿ ਮਾਇਆ, ਮੋਹ, ਲਾਲਸਾਵਾਂ ਤਿਆਗਣ ਦਾ ਸੰਦੇਸ਼ ਦੇਣ ਵਾਲੇ ਇਹ ਧਾਰਮਿਕ ਸੰਪਰਦਾਇ ਕਿੱਧਰ ਨੂੰ ਤੁਰੇ ਜਾਂਦੇ ਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਤਾਪ ਬਾਜਵਾ ਹੁਣਾਂ ਨੇ ਚੁਟਕੀ ਲਈ ਵੀ ਨੌਜਵਾਨ ਆਪ ਨੂੰ ਵਿਰੋਧੀ ਧਿਰ 'ਚ ਬਿਠਾ ਕੇ ਟ੍ਰੇਨਿੰਗ ਦਿਵਾਉਣ। ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਸਿੱਧਾ ਇਹਨਾਂ ਨੂੰ ਸਟੀਅਰਿੰਗ ਨਾ ਫੜਾਓ, ਇਹਨਾਂ ਨੂੰ 4 ਦਿਨ ਕੰਡਕਟਰ ਸੀਟ ਤੇ ਨਾਲ ਬਿਠਾ ਕੇ ਦੱਸੋ ਵੀ ਗੱਡੀ ਚੱਲਦੀ ਕਿਵੇਂ, ਕਾਰ ਚੱਲਦੀ ਕਿਵੇਂ ਆ। ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ, ਸਰਲ ਸ਼ਬਦਾਂ ਦੇ ਵਿੱਚ ਉਹਨਾਂ ਦੇ ਕਹਿਣ ਦਾ ਮਤਲਬ ਕਿ ਇਹਨਾਂ ਨੂੰ ਸਿੱਧਾ ਸੱਤਾ 'ਚ ਨਾ ਲਿਆਓ, ਥੋੜ੍ਹੀਆਂ ਸੀਟਾਂ ਦੇ ਦਿਓ, ਇਹਨਾਂ ਨੂੰ ਵਿਰੋਧੀ ਧਿਰ 'ਚ ਬਿਠਾਓ, ਇੱਕ ਵਾਰੀ ਪਤਾ ਲੱਗੇ ਕਿ ਸੂਬਾ ਕਿਸ ਤਰ੍ਹਾਂ ਚੱਲਦਾ ਹੈ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹਨਾਂ ਨੂੰ ਲਪੇਟੇ ਆਮ ਆਦਮੀ ਪਾਰਟੀ ਵਾਲਿਆਂ ਨੂੰ, ਨਾਲ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲਪੇਟਿਆ। ਹੁਣ ਜੇ ਗੱਲ ਆਮ ਆਦਮੀ ਪਾਰਟੀ ਵਾਲੀ ਕਰੀਏ ਤੇ ਇਹ ਦਿੱਲੀ ਦੇ ਵਿੱਚ ਉਹਨਾਂ ਦੇ ਕੋਲ ਕੋਈ ਤਜਰਬੇ ਵਾਲਾ ਸਰਟੀਫਿਕੇਟ ਨਹੀਂ ਸੀ, ਪਰ ਫਿਰ ਵੀ ਅੱਜ ਉਹਨਾਂ ਨੇ ਇਸ ਤਰੀਕੇ ਦਾ ਕੰਮ ਕੀਤਾ ਕਿ ਘੱਟੋ ਘੱਟ ਸਿਆਸਤਦਾਨ ਹੈ ਜਿਹੜੇ ਉਹ ਉਹਨਾਂ ਵਰਗਾ ਤਜਰਬੇ ਵਾਲਾ ਸਰਟੀਫਿਕੇਟ ਜਿਹੜਾ ਬਣਾਉਣਾ ਲੋਚਦੇ ਆ ਕਿ ਉਹੋ ਜਿਹਾ ਸਰਟੀਫਿਕੇਟ ਬਣ ਜੇ, ਚੰਗੀ ਦੁਕਾਨਦਾਰੀ ਚੱਲ ਜਾਏਗੀ, ਸਿਆਸਤ ਦੀ ਅੱਗੇ ਚੱਲ ਜਾਏਗੀ। ਪਰ ਇੱਥੇ ਜੇ ਗੱਲ ਕਰੀਏ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਤੇ ਉਹ ਆਲਰੇਡੀ 4 ਸੀਟਾਂ ਜਿੱਤ ਚੁੱਕੇ। ਉਹਨਾਂ ਲਈ ਕੋਈ ਇਹ ਨਵੀਂ ਗੱਲ ਨਹੀਂ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਪ੍ਰਭੂ ਸੱਤਾ ਦੇ ਵਿੱਚ ਸੱਤਾ ਚਲਾਉਣੀ ਕੋਈ ਬਹੁਤ ਔਖਾ ਕੰਮ ਨਹੀਂ ਹੈ। ਬਾਕੀ ਗੱਲ ਹੈ ਕਿ ਇੱਥੇ ਪੰਜਾਬ ਦੇ ਵਿੱਚ ਤੇ ਜੰਮਦੇ ਹੀ ਤੁਹਾਨੂੰ ਪਤਾ ਲੀਡਰ ਹੀ ਜੰਮਦੇ ਆ ਪਿੰਡਾਂ ਦੇ ਵਿੱਚ। ਅੱਜ ਕੱਲ੍ਹ ਹਰੇਕ ਨੂੰ ਜੇ ਦੇਖੀਏ ਤੇ ਕਈ ਤੇ ਬਲਦ ਗੱਡੀ ਦੇ ਪਿੱਛੇ ਵੀ ਲਿਖਾਈ ਫਿਰਦੇ ਪ੍ਰਧਾਨ ਦੀ ਮੋਟਰ। ਸੋ ਇਹ ਸਾਡੇ ਤਾਂ ਇੱਥੇ ਜੰਮਦੇ ਪ੍ਰਧਾਨ, ਜੰਮਦੇ ਸਿਆਸਤਦਾਨ ਆ, ਕੋਈ ਵੱਡੀ ਗੱਲ ਨਹੀਂ। ਪੰਜਾਬ ਨੂੰ ਆਮ ਆਦਮੀ ਪਾਰਟੀ ਵਾਲੇ ਸੰਭਾਲ ਲੈਣਗੇ, ਇਹਨਾਂ ਨੂੰ ਆਪਣੀ ਪਾਰਟੀ ਸੰਭਾਲਣੀ ਚਾਹੀਦੀ ਹੈ। ਕੋਈ ਸੱਜੇ ਤੁਰਿਆ ਫਿਰਦਾ, ਕੋਈ ਖੱਬੇ, ਕੋਈ ਉੱਤਰ ਨੂੰ ਖਿੱਚੀ ਜਾਂਦਾ, ਕੋਈ ਦੱਖਣ ਨੂੰ ਖਿੱਚੀ ਜਾਂਦਾ। ਖੱਟੜ ਸਾਹਿਬ ਦਾ ਰੌਲਾ ਪਿਆ, ਕੋਈ ਉੱਥੇ ਪ੍ਰੋਗਰਾਮ ਰੱਖ ਲੈਂਦਾ, ਕੋਈ ਉੱਥੇ ਰੱਖ ਲੈਂਦਾ, ਕੋਈ ਉੱਧਰ ਨਹੀਂ ਜਾਂਦਾ, ਕੋਈ ਉੱਧਰ ਨਹੀਂ ਜਾਂਦਾ। ਇਹਨਾਂ ਨੂੰ ਆਪਣਾ ਕਲੇਸ਼ ਸੰਭਾਲਣਾ ਚਾਹੀਦਾ। ਉਹ ਜਿਹੜੇ ਆ ਉਹ ਆਪੇ ਹੀ ਆਪਣੀ ਨਜਿੱਠ ਲੈਣਗੇ। ਜੇ ਸੱਤਾ 'ਚ ਆ ਗਈ, ਜਿਹੜਾ ਕਾਰ ਲੈ ਲੈਂਦਾ ਹੈ ਉਹ ਚਲਾਉਣੀ ਵੀ ਸਿੱਖ ਲੈਂਦਾ।
ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਕੈਪਟਨ ਅਮਰਿੰਦਰ ਹੋਣਾ ਨੇ ਸੰਕੇਤ ਦਿੱਤੇ ਵੀ ਕਾਂਗਰਸ SGPC ਕਮੇਟੀ ਦੀਆਂ ਚੋਣਾਂ ਵੀ ਲੜੇਗੀ। ਅੱਜ ਇਹੀ ਪੁੱਛਿਆ ਜੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਾਂ ਵੀ ਕਿ ਜੀ ਕੈਪਟਨ ਸਾਹਿਬ ਕਹਿੰਦੇ ਕਿ ਅਸੀਂ SGPC ਦੀਆਂ ਚੋਣਾਂ ਵੀ ਲੜਾਂਗੇ, ਤੇ ਬਾਦਲ ਸਾਹਿਬ ਕਹਿੰਦੇ ਕਿ ਪਹਿਲਾਂ ਵੀ ਇਹ 10 ਵਾਰੀ ਲੜ ਚੁੱਕੇ ਆ, ਇੱਕ ਵੀ ਬੰਦਾ ਅਜੇ ਤੱਕ ਇਹਨਾਂ ਦਾ ਜਿੱਤ ਕੇ ਕਮੇਟੀ ਦੇ ਵਿੱਚ ਨਹੀਂ ਆਇਆ। ਜੀ ਕਹਿੰਦੇ ਕਿ ਚੋਣ ਲੜ ਲੈਣ, ਚੋਣ ਲੜਨ ਤੋਂ ਅਸੀਂ ਕਿਹੜਾ ਰੋਕਿਆ, ਲੜ ਕੇ ਆਪਦਾ ਸਵਾਦ ਦੇਖ ਲੈਣ। ਤੋ ਉਹਨਾਂ ਨੇ ਚੁਟਕੀ ਲਈ ਹੈ, ਕਹਿੰਦੇ ਵੀ ਨਜ਼ਾਰਾ ਜੇ ਵੇਖਣਾ ਇੱਕ ਵਾਰੀ ਫੇਰ ਪਛਾਕਾ ਕੈਪਟਨ ਵੇਖ ਸਕਦਾ। ਕੈਪਟਨ ਦੇ ਬਿਆਨਾਂ ਦਾ ਪ੍ਰਤੀਕਰਮ ਹੈ ਜਿਹੜਾ ਉਹ ਇਸ ਤਰੀਕੇ ਦਾ ਹੀ ਦਿੰਦੇ ਦਿਖਾਈ ਦਿੰਦੇ ਆ ਕਿ ਜਿੱਥੇ ਆਉਣਾ ਆ ਜਾਵੇ। ਹੁਣ ਜੇ ਕੈਪਟਨ ਸਾਹਿਬ ਦੀ ਗੱਲ ਕਰੀਏ ਤੇ ਇਹ ਦੂਜੀ ਵਾਰ ਉਹਨਾਂ ਨੇ ਦੁਹਰਾਇਆ ਕਿ ਅਸੀਂ ਕਮੇਟੀ ਦੀ ਚੋਣ ਜਿਹੜੀ, ਪਰ ਮੇਰੇ ਖਿਆਲ ਦੇ ਨਾਲ ਕਮੇਟੀ ਦੀ ਚੋਣ ਲੜਨ ਦਾ ਇਹਨਾਂ ਚੀਜ਼ਾਂ 'ਚ ਜਾਂ ਇਹਨਾਂ ਬਿਆਨਾਂ 'ਚ ਉਲਝਣ ਦੀ ਥਾਂ ਤੇ ਉਹਨਾਂ ਨੂੰ ਆਪਣਾ ਜਿਹੜਾ ਤਾਣਾ ਪੇਟਾ ਹੈ ਉਹ ਸੰਭਾਲਣ ਦੀ ਲੋੜ ਆ। ਔਰ ਉਹਨਾਂ ਦੇ ਬਿਆਨ ਹੈ ਜਿਹੜੇ ਉਹ ਪਰਸਪਰ ਬਦਲਦੇ ਰਹਿੰਦੇ ਆ। ਜਿਵੇਂ ਸ਼ੁਰੂ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਜੀ ਕਿ ਜਿਹੜੇ ਪਰਿਵਾਰਵਾਦ ਦੇ ਅਧੀਨ ਟਿਕਟਾਂ ਲੈ ਜਾਂਦੇ ਉਹ ਅਸੀਂ ਨਹੀਂ ਦੇਵਾਂਗੇ। ਬਾਅਦ ਦੇ ਵਿੱਚ ਕਹਿੰਦੇ ਜੀ ਨਹੀਂ, ਜਿਹੜੇ ਜਿੱਤਣ ਦੀ ਸਮਰੱਥਾ ਰੱਖਦੇ ਹੋਏ, ਕਿਉਂਕਿ ਬਾਜਵੇ ਨੇ ਕਿਹਾ ਕਿ ਮੈਂ ਤਾਂ ਆਪਦੇ ਭਰਾ ਨੂੰ ਵੀ ਟਿਕਟ ਦਿਵਾਊਂ ਤੇ ਆਪਦੀ ਪਤਨੀ ਨੂੰ ਵੀ ਚੋਣ ਲੜਾਊਂ, ਤੇ ਨਾਲ ਦੀ ਨਾਲ ਹੀ ਇਹ ਪਲਟ ਗਏ ਸਾਹਿਬ, ਕਿਉਂਕਿ ਉੱਧਰੋਂ ਬੀਬੀ ਪੱਠਲ ਵੀ ਅਟਰੀ ਫਿਰਦੀ ਸੀ, ਉਹ ਕਹਿੰਦੀ ਕਿ ਮੈਂ ਆਪਦੇ ਮੁੰਡੇ ਨੂੰ ਵੀ ਦਵਾਊਂ, ਆਪਦੇ ਜਵਾਈ ਨੂੰ ਵੀ ਦਵਾਊਂ। ਤੇ ਸੋ ਸਾਰੇ ਹੀ ਜਦੋਂ ਉਲਟ ਹੋ ਗਏ ਫਿਰ ਇਹ ਕਹਿੰਦੇ ਜੀ ਜਿਹੜਾ ਜਿੱਤਣ ਦੀ ਸਮਰੱਥਾ ਰੱਖਦਾ ਹੋਇਆ ਆਪਾਂ ਉਹਨੂੰ ਦੇ ਦਿਆਂਗੇ। ਪਹਿਲਾਂ ਇਹ ਕਹਿੰਦੇ ਸੀ ਮੈਂ ਚੋਣ ਨਹੀਂ ਲੜਨੀ, ਦਸੰਬਰ 24 ਨੂੰ ਇਹਨੇ ਇਹ ਕਿਹਾ ਕੈਪਟਨ ਨੇ ਕਿ ਮੈਂ ਚੋਣ ਆਪ ਨਹੀਂ ਲੜਨੀ। ਬਾਅਦ ਦੇ ਵਿੱਚ ਨਵਾਂ ਸਾਲ ਚੜ੍ਹਿਆ ਤੇ ਕੈਪਟਨ ਸਾਹਿਬ ਕਹਿੰਦੇ ਜੀ ਕੋਈ ਗੱਲ ਨਹੀਂ, ਵੇਖ ਲਵਾਂਗੇ ਮਾਹੌਲ। ਉਹ ਇਹ ਚੀਜ਼ਾਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਹੁਣ ਜਿਹੜਾ ਆ ਉਹ ਕਿਸੇ ਪਾਸੇ ਇੱਕ ਪਾਸੇ ਖੜਦੇ ਨਹੀਂ। ਹੁਣ ਕੱਲ ਨੂੰ ਕੋਈ ਪਤਾ ਨਹੀਂ ਇਹਨਾਂ ਦਾ ਕਹਿ ਦੇਣ ਕਿ ਕੋਈ ਗੱਲ ਨਹੀਂ ਜੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਬਾਅਦ 'ਚ ਵੇਖਾਂਗੇ, ਪਹਿਲਾਂ ਅਸੀਂ 2017 ਵਾਲੀਆਂ ਚੋਣਾਂ ਨਿਬੇੜੀਏ। ਤੇ ਮੇਰੇ ਖਿਆਲ ਨਾਲ ਨਿਬੇੜਨੀਆਂ ਵੀ ਪਹਿਲਾਂ ਇਹਨਾਂ ਨੂੰ 2017 ਵਾਲੀਆਂ ਚਾਹੀਦੀਆਂ। ਦੋਵੇਂ ਪਾਸੇ ਕਿਤੇ ਇਹ ਨਾ ਹੋਵੇ ਪੈਰ ਰੱਖਦੇ ਵਿਚਾਲੇ ਜਾ ਡਿੱਗਣ। ਜੀ ਜੀ ਅਤੇ ਜਾਂਦੇ ਗੱਲ ਕਰਦੇ ਹਾਂ, ਇੱਕ ਮਹੀਨੇ ਦੇ ਵਿੱਚ 35 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਪੰਜਾਬ ਅੰਦਰ। ਇਹ ਜਿਹੜੇ 35 ਕਿਸਾਨ ਖੁਦਕੁਸ਼ੀਆਂ ਕਰਕੇ ਮਾਰਚ ਦੇ ਮਹੀਨੇ ਦੀਆਂ ਖੁਦਕੁਸ਼ੀਆਂ, ਜਿਹੜਾ ਮਾਰਚ ਲੰਘਿਆ, ਜੇ ਤੁਸੀਂ ਅਪ੍ਰੈਲ ਅੱਜ 4 ਹੋ ਚੱਲੀ ਆ, 5 ਹੋ ਚੱਲੀ ਹੈ, 4 ਲੰਘ ਗਈ ਆ ਪੰਜਾਬ ਦੇ ਵਿੱਚ, ਜੇ ਇਹਨਾਂ ਦਿਨਾਂ ਨੂੰ ਵੀ ਜੋੜ ਲਓਗੇ ਤੇ ਗਿਣਤੀ 40 ਦੇ ਕਰੀਬ ਪਹੁੰਚ ਜਾਂਦੀ ਹੈ, ਕਿਉਂਕਿ 4-5 ਖੁਦਕੁਸ਼ੀਆਂ ਇਹਨਾਂ 4-5 ਦਿਨਾਂ 'ਚ ਹੋ ਗਈਆਂ। ਤਾਂ 40 ਖੁਦਕੁਸ਼ੀਆਂ ਜੇ ਲਾ ਲਈਏ ਆਪਾਂ 35 ਦਿਨਾਂ 'ਚ ਹੋਈਆਂ, ਤਾਂ ਇਹਦਾ ਮਤਲਬ ਹੈ ਕਿ ਕਿਸਾਨੀ ਬਹੁਤ ਵੱਡੇ ਪੱਧਰ ਤੇ ਹੈ ਜਿਹੜੀ ਉਹ ਬਰਬਾਦ ਨਹੀਂ ਹੋਈ, ਉਹ ਮੌਤ ਦੇ ਮੂੰਹ 'ਚ, ਜਿਵੇਂ ਹੜੰਬੇ 'ਚ ਰੋਗ ਲੱਗਦੇ ਆ ਉਵੇਂ ਕਿਸਾਨੀ ਦੀਆਂ ਜਿਹੜੀਆਂ ਜੜ੍ਹਾਂ ਆ ਉਹ ਇਸ ਤਰ੍ਹਾਂ ਕੁਤਰੀਆਂ ਜਾ ਰਹੀਆਂ ਹੜੰਬੇ ਦੇ ਰਾਹੀਂ। ਸੋ ਇੱਕ ਬਹੁਤ ਵੱਡਾ ਕ੍ਰਾਈਸਿਸ ਆ, ਬੜਾ ਵੱਡਾ ਸੰਕਟ ਆ। ਬਹੁਤ ਸਾਰੀਆਂ ਕੋਸ਼ਿਸ਼ਾਂ ਦੀ ਜ਼ਰੂਰਤ ਹੈ। ਕੌਮੀ ਨੀਤੀ ਸਭ ਤੋਂ ਜ਼ਰੂਰੀ ਹੈ ਕਿ ਇਸ ਮੁਲਕ ਦੇ ਵਿੱਚ ਕਿਸਾਨਾਂ ਲਈ ਇੱਕ ਕੌਮੀ ਨੀਤੀ ਘੜੀ ਜਾਵੇ। ਨਾ ਰਾਜ ਸਰਕਾਰ ਦੇ ਇਕੱਲੇ ਦੇ ਹੱਥ ਆ, ਨਾ ਉਹਨਾਂ ਦੇ ਹੱਥ ਵੱਸ। ਚਰਚਾ ਕਰਕੇ, ਚਫੇਰਿਓਂ ਸਿਰ ਜੋੜ ਕੇ, ਸੋਚ ਕੇ, ਵਿਚਾਰ ਕੇ ਕੋਈ ਕੌਮੀ ਨੀਤੀ ਅਪਣਾ ਕੇ ਹੀ ਇਹਦਾ ਹੱਲ ਕੱਢਿਆ ਜਾ ਸਕਦਾ। ਔਰ 35 ਜਿਹੜੇ ਇਹ ਜਾਨ ਦੇ ਕੇ ਗਏ, ਉਹਨਾਂ 'ਚੋਂ 15 ਕੁ ਦੀਆਂ ਫੋਟੋਆਂ ਮੇਰੇ ਡੈਸਕਟਾਪ ਤੇ ਪਈਆਂ। ਸਾਰੇ ਦੇ ਸਾਰੇ ਜੇ ਉਹਨਾਂ ਦੇ ਪਰਨਿਆਂ ਵੱਲ ਵੇਖੀਏ, ਜੇ ਉਹਨਾਂ ਦੇ ਚਿਹਰਿਆਂ ਵੱਲ ਵੇਖੀਏ, ਤੇ ਨਜ਼ਰ ਆਉਂਦਾ ਕਿ ਜਿਹੜੇ ਸਾਰੇ ਇਹ ਚਲੇ ਗਏ ਸੰਸਾਰ ਤੋਂ, ਇਹ ਅਸਲੀ ਕਿਸਾਨ ਸਨ। ਅਸਲੀ ਕਿਸਾਨ ਭਾਵੋ ਜਿਨ੍ਹਾਂ ਦੀ ਨਿਰਭਰਤਾ ਸਿਰਫ ਜ਼ਮੀਨ ਤੇ ਸੀ, ਫਸਲ ਤੇ ਸੀ, ਮਾਰੇ ਗਏ ਜਦੋਂ ਫਸਲ, ਤਾਂ ਉਦੋਂ ਇਹਨਾਂ ਦੇ ਸੁਪਨੇ ਵੀ ਉਜੜ ਗਏ। ਜਿਹੜੇ ਸੁਪਨੇ ਜਿਹੜੇ ਹੌਸਲੇ ਤੋੜ ਦਿੰਦੇ ਆ, ਟੁੱਟੇ ਹੌਸਲਿਆਂ ਵਾਲੇ ਜਿਹੜੇ, ਉਹ ਆਪਣੇ ਹੱਥੀਂ ਆਪਣੀ ਜ਼ਿੰਦਗੀ ਦੀ ਜਿਹੜੀ ਧੌਣ ਮਰੋੜ ਦਿੰਦੇ ਆ। ਪਰ ਇਹ ਸਾਨੂੰ ਕਹਿਣਾ ਪਵੇਗਾ ਕਿ ਦੁਖਦ ਗੱਲ ਹੈ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਇੱਕ ਉਹ ਤਬਕਾ ਹੈ ਜਿਹਦੀਆਂ ਕੋਠੀਆਂ ਦੀਆਂ ਮੰਜ਼ਲਾਂ ਜਿਹੜੀਆਂ ਦਿਨੋਂ ਦਿਨ ਵੱਧਦੀਆਂ ਜਾਂਦੀਆਂ, ਪਹਿਲਾਂ 2 ਸੀ, 3 ਸੀ, ਹੁਣ 4-4, 5-5, ਤੇ ਇੱਕ ਉਹ ਤਬਕਾ ਹੈ ਜਿਨ੍ਹਾਂ ਦੀਆਂ ਨੀਹਾਂ ਹੀ ਖੁਰਦੀਆਂ ਜਾ ਰਹੀਆਂ। ਜੀ ਬਿਲਕੁਲ। ਅਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ।
ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।